ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਰਾਨ ਪੂਰੀ ਤਰ੍ਹਾਂ ਐਗਰੀ ਹੋ ਗਿਆ ਵੀ ਨਿਊਕਲੀਅਰ ਇਨਸਪੈਕਸ਼ਨਸ ਜੋ ਇੰਟਰਨੈਸ਼ਨਲ ਬਾਡੀ ਹੈਗੀ ਆ ਉਹ ਕਰ ਸਕਦੀ ਹੈਗੀ ਆ, ਪਰ ਤਹਿਰਾਨ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਇਸ ਗੱਲ ਦੇ ਉੱਤੇ ਐਗਰੀ ਨਹੀਂ ਹੋਏ ਹੈਗੇ। ਕਹਿੰਦੇ ਵੀ ਸਾਡੀ ਕੋਈ ਪਲਾਨ ਨਹੀਂ ਹੈ ਵੀ IAEA ਜੋ ਇੰਸਪੈਕਟਰਸ ਆ ਉਹ ਉੱਥੇ ਵਾਪਸ ਜਾਣ ਤੇ ਜਿਹੜੇ ਉਹਨਾਂ ਦੇ ਐਨਰਿਚਡ ਸਾਈਟਸ ਹੈਗੇ ਆ ਉਹਨਾਂ ਨੂੰ ਜਾ ਕੇ ਚੈੱਕ ਕਰਨ। ਸੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਕੱਲ ਕਿਹਾ ਸੀ UN ਦੇ ਜਿਹੜੇ ਇੰਸਪੈਕਟਰਸ ਆ ਉਹ ਇਸ ਹਫਤੇ ਇਰਾਨ ਦੇ ਵਿੱਚ ਜਾ ਕੇ ਇੰਸਪੈਕਟ ਕਰ ਸਕਦੇ ਹੈਗੇ ਆ। ਇਰਾਨ ਦੇ ਚੀਫ ਨੈਗੋਸ਼ੀਏਟਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਟੇਟ ਮੀਡੀਆ ਦੇ ਥਰੂ ਇਹ ਦੱਸਿਆ ਵੀ ਸਟੇਟ ਆਫ ਹਾਰਮੋਜ਼ ਹੁਣ ਪਹਿਲਾਂ ਵਾਲੀ ਪੋਜੀਸ਼ਨ ਤੇ ਕਦੇ ਨਹੀਂ ਪਹੁੰਚੂਗੀ, ਨੈਵਰ ਰਿਟਰਨ ਟੂ ਇਟਸ ਪ੍ਰੀ ਵਾਰ ਕੰਡੀਸ਼ਨਸ, ਤੇ ਇਰਾਨ ਕੰਟਰੋਲ ਰੱਖੂਗਾ। ਸੋਮਵਾਰ ਬਹੁਤ ਬਿਜ਼ੀ ਡੇ ਸੀ, ਕਹਿੰਦੇ ਵੀ ਟ੍ਰਾਂਜ਼ਿਟ ਆਫ ਜਿਹੜੇ ਟ੍ਰਾਂਜ਼ਿਟ ਸੀਗੇ ਸਟੇਟ ਆਫ ਹਾਰਮੋਜ਼ ਤੋਂ ਉੱਥੋਂ ਘੱਟੋ ਘੱਟ 35 ਦੇ ਕਰੀਬ ਕਮਰਸ਼ੀਅਲ ਵਹੀਕਲਸ ਨੇ ਵਾਟਰਵੇਜ਼ ਦੇ ਥਰੂ ਕ੍ਰਾਸ ਕੀਤਾ ਹੈਗਾ। ਇਹ ਜੋ ਡਾਟਾ ਆ ਮੈਰੀਟਾਈਮ ਟਰੈਕਿੰਗ ਫਰਮ ਕੈਪੂਲਰ ਉਹਨਾਂ ਵੱਲੋਂ ਆਇਆ ਹੈਗਾ ਆ। UN ਜਿਹੜੀ ਮੈਰੀਟਾਈਮ ਬਾਡੀ ਆ ਉਹਨਾਂ ਨੇ ਕਹਿੰਦੇ ਵੀ 11,000 ਦੇ ਕਰੀਬ ਜਿਹੜੇ ਸੇਲਰਸ ਉਹਨਾਂ ਦੇ ਗਲਫ ਦੇ ਵਿੱਚ ਸਟਕ ਸੀਗੇ ਉਹਨਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ। ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਨੇ ਇਹ ਅੱਜ ਦੱਸਿਆ ਹੈਗਾ। ਕਹਿੰਦੇ ਵੀ ਇੱਕ ਬਹੁਤ ਵੱਡਾ ਲਾਰਜ ਸਕੇਲ ਆਪਰੇਸ਼ਨ ਹੈਗਾ ਆ। ਵੈਂਸ ਤੇ ਰੂਬੀਓ ਹੋਣੀ ਜਿਹੜੇ ਆ ਉਹਨਾਂ ਨੇ ਲੈਬਨਾਨ ਦੇ ਲੀਡਰਸ ਨੂੰ ਇਹ ਕਿਹਾ ਆ ਵੀ ਮਲਟੀਲੇਟਰਲ ਜਿਹੜੀ ਬਾਡੀ ਹੋਣੀ ਚਾਹੀਦੀ ਆ ਰੂਸ ਨੂੰ ਮੋਨੀਟਰ ਕਰਨ ਦੇ ਲਈ, ਇਹ ਅੰਡਰ ਰਿਵਿਊ ਆ। ਪਰ ਹਜੇ ਵੀ ਕਿਤੇ ਕਿਤੇ ਜੋ ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲੇ ਬੰਬਾਰਡਮੈਂਟ ਕਰ ਰਹੇ ਹੈਗੇ ਆ। ਲੈਬਨਾਨ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਕੋਈ ਵੀ ਚੀਜ਼ ਘੱਟ ਨਹੀਂ ਐਕਸੈਪਟ ਕਰਾਂਗੇ ਉਦੋਂ ਤੱਕ ਜਦੋਂ ਇਜ਼ਰਾਈਲ ਦੀ ਮਿਲਟਰੀ ਪੂਰੀ ਤਰ੍ਹਾਂ ਲੈਬਨਾਨ ਤੋਂ ਬਾਹਰ ਨਹੀਂ ਹੋ ਜਾਂਦੀ ਹੈਗੀ। ਕਹਿੰਦੇ ਵੀ ਇੱਕ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਸਿਕਿਉਰਿਟੀ ਜ਼ੋਨ ਉੱਥੇ ਕ੍ਰੀਏਟ ਕੀਤਾ ਜਾਊਗਾ ਸਦਰਨ ਲੈਬਨਾਨ ਦੇ ਵਿੱਚ, ਤੇ ਇਸੇ ਤਰ੍ਹਾਂ ਜਿਹੜੇ ਇਰਾਨ ਬੈਕਡ ਹਿਜ਼ਬੁੱਲਾ ਗਰੁੱਪ ਆ ਉਸ ਨੂੰ ਪੂਰੀ ਤਰ੍ਹਾਂ ਐਲੀਮੀਨੇਟ ਕੀਤਾ ਜਾਊਗਾ। ਲੈਬਨਾਨ ਨੇ ਕਲੀਅਰਲੀ ਕਹਿਤਾ ਵੀ ਅਸੀਂ ਇਸ ਨੂੰ ਨਹੀਂ ਐਕਸੈਪਟ ਕਰਾਂਗੇ। ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਹਿਜ਼ਬੁੱਲਾ ਦੇ ਫਾਈਟਰਸ ਨੇ ਸਦਰਨ ਲੈਬਨਾਨ ਦੇ ਵਿੱਚ ਉਹਨਾਂ ਦੇ ਉੱਤੇ ਫਾਇਰ ਕੀਤਾ ਹੈ। ਸੈਕੰਡ ਇਨਸੀਡੈਂਟ ਆ ਇੱਕ ਦਿਨ ਦੀ। ਇਰਾਨ ਤੇ ਓਮਾਨ ਦੋਨਾਂ ਨੇ ਹੁਣ ਇਹ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਦੀ ਜਿਹੜੀ ਮੈਨੇਜਮੈਂਟ ਸਰਵਿਸਿਜ਼ ਆ ਉਹਦੇ ਚ ਕਾਸਟ ਐਸੋਸੀਏਟਡ ਹੋਊਗੀ। ਸੋ ਲੜਾਈ ਤੋਂ ਪਹਿਲਾਂ ਜਿਹੜੀ ਸਟੇਟ ਆਫ ਹਾਰਮੋਜ਼ ਆ ਉੱਥੋਂ ਕੋਈ ਵੀ ਕਿਸੇ ਦੇ ਪੈਸੇ ਨਹੀਂ ਚਾਰਜ ਕੀਤੇ ਜਾਂਦੇ ਸੀ, ਜਿਹੜੇ ਵੀ ਜਹਾਜ਼ ਜਿਹੜੇ ਸਮੁੰਦਰੀ ਜਹਾਜ਼ ਉੱਥੋਂ ਲੰਘਦੇ ਸੀਗੇ ਤੇਲ ਲੈ ਕੇ। ਹੁਣ ਓਮਾਨ ਤੇ ਜੋ ਈਰਾਨ ਆ ਦੋਨੋਂ ਰਲ ਕੇ ਕਹਿ ਰਿਹਾ ਵੀ ਹੁਣ ਉਹਦੇ ਤੇ ਅਸੀਂ ਫੀਸ ਲਾਵਾਂਗੇ ਤੇ ਉਹਦੇ ਵਿੱਚ ਕਾਸਟ ਐਸੋਸੀਏਟਡ ਹੋਊਗੀ। ਕਹਿੰਦੇ ਵੀ ਉਹਨਾਂ ਦੀ ਜਿਹੜੀ ਸੋਵਰਨਟੀ ਆ ਤੇ ਜਿਹੜੇ ਸੋਵਰਨ ਰਾਈਟਸ ਹੈਗੇ ਆ ਟੈਰੀਟੋਰੀਅਲ ਵਾਟਰਸ ਦੇ ਉੱਪਰ ਅਸੀਂ ਉਹਨਾਂ ਨੂੰ ਮੇਨਟੇਨ ਰੱਖਾਂਗੇ। ਜੀ ਜੀ ਬਿਲਕੁਲ ਇਸੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਉਧਰ ਪਾਕਿਸਤਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਆ ਉਹਨਾਂ ਨੇ ਕੁਝ ਹੋਰ ਨਵੇਂ ਬਿਆਨ ਦਿੱਤੇ ਆ। ਈਰਾਨ ਦੀਆਂ ਬਲਿਸਟਿਕ ਮਿਜ਼ਾਈਲ ਕਪੈਸਿਟੀ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਵੀ ਜਿਹੜਾ MOU ਆ ਉਸ ਦੇ ਵਿੱਚ ਈਰਾਨ ਦੀ ਜਿਹੜੀ ਬਲਿਸਟਿਕ ਮਿਜ਼ਾਈਲ ਕੈਪੇਬਿਲਿਟੀ ਆ ਉਸ ਦੇ ਬਾਰੇ ਕੋਈ ਮੈਂਸ਼ਨ ਨਹੀਂ ਹੈਗਾ। There is no mention of ballistic missiles in MOU because it was never on the table। ਉਹ ਕਹਿੰਦੇ ਵੀ ਇਹਦੇ ਉੱਤੇ ਕੋਈ ਗੱਲਬਾਤ ਵੀ ਨਹੀਂ ਹੋਈ ਸੀ। PM ਨੇ ਸ਼ਰੀਫ ਨੇ ਕਿਹਾ ਵੀ ਡਬਲ ਸਟੈਂਡਰਡਸ ਆ। ਕਹਿੰਦੇ ਵੀ ਤਹਿਰਾਨ ਸ਼ੁੱਡ ਨਾਟ ਫੇਸ ਰਿਸਟ੍ਰਿਕਸ਼ਨ, ਵੀ ਇਹਨਾਂ ਨੂੰ ਰੋਕਾਂ ਦਾ ਸਾਹਮਣਾ ਨਾ ਕਰਨਾ ਪਵੇ, ਜਦ ਕਿ ਬਾਕੀ ਸਾਰੇ ਜਾਣਿਆਂ ਨੂੰ ਬਲਿਸਟਿਕ ਮਿਜ਼ਾਈਲਸ ਰੱਖਣ ਦੀ ਆਜ਼ਾਦੀ ਜਿਹੜੀ ਉਹ ਹੋਵੇ। ਸੋ ਈਰਾਨ ਦੀ ਜਿਹੜੀ ਮਿਜ਼ਾਈਲ ਕੈਪੇਬਿਲਿਟੀ ਆ ਜਿਸ ਨੂੰ ਲੈ ਕੇ ਇਜ਼ਰਾਈਲ ਵਾਲੇ ਡਾਢੇ ਜਿਹੜੇ ਉਹ ਪਰੇਸ਼ਾਨ ਰਹਿੰਦੇ ਆ ਜਾਂ ਉਹਨਾਂ ਦੇ ਗਲਫ ਦੇ ਹੋਰ ਮੁਲਕ ਵੀ ਪਰੇਸ਼ਾਨ ਆ, ਤੇ ਕਹਿ ਸਕਦੇ ਆ ਵੀ ਈਰਾਨ ਦਾ ਬਚਾਅ ਹੀ ਇਸੇ ਕਰਕੇ ਆ ਵੀ ਉਹਨਾਂ ਦੇ ਕੋਲ ਮਿਜ਼ਾਈਲਸ ਹੈਗੀਆਂ, ਜੇ ਨਾ ਹੁੰਦੀਆਂ ਤੇ ਹੁਣ ਤੱਕ ਕਦੋਂ ਦਾ ਉਹ ਦੱਬ ਹੋ ਜਾਣਾ ਸੀਗਾ। ਸੋ ਉਹਨਾਂ ਨੇ ਬਲਿਸਟਿਕ ਮਿਜ਼ਾਈਲਸ ਨੂੰ ਲੈ ਕੇ ਸ਼ਹਿਬਾਜ਼ ਸ਼ਰੀਫ ਨੇ ਇਹ ਜਿਹੜਾ ਬਿਆਨ ਦਿੱਤਾ ਆ। ਉਧਰ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਉਹ ਅਬੂ ਧਾਬੀ ਦੇ ਵਿੱਚ ਲੈਂਡ ਹੋ ਚੁੱਕੇ ਆ। ਆਪਣਾ ਜਿਹੜਾ ਪਹਿਲਾ ਉਹਨਾਂ ਦਾ ਸਟਾਪ ਆ ਇਸ ਗਲਫ ਦੇ ਟੂਰ ਦੇ ਵਿੱਚ ਬਹਿਰੀਨ ਚ ਕੱਲ GCC ਦੀ ਮੀਟਿੰਗ ਹੋਣ ਜਾ ਰਹੀ ਆ। ਉੱਥੇ ਉਹ ਜਾਣਗੇ। ਉੱਥੇ ਜਿਹੜੇ ਅਮਰਾਤੀ ਅਧਿਕਾਰੀ ਆ ਉਹਨਾਂ ਦੇ ਨਾਲ ਮੁਲਾਕਾਤ ਹੋਣੀ ਹੈ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਕੁਵੈਤ ਨੂੰ ਜਾਣਾ ਹੈ, ਫਿਰ ਬਹਿਰੀਨ ਦੇ ਵਿੱਚ GCC ਦੀ ਮੀਟਿੰਗ ਦੇ ਲਈ ਪਹੁੰਚਣ
ਵਾਲੇ ਆ। ਪਾਕਿਸਤਾਨ ਨੇ ਇਹ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਮੀਡੀਏਟਰ ਦੇ ਰੋਲ ਦੇ ਵਿੱਚ, ਵਿਚੋਲਗਰੀ ਦੀ ਜਿਹੜੀ ਆ ਉਹ ਰੋਲ ਦੇ ਵਿੱਚ ਉਦੋਂ ਤੱਕ ਰਵਾਂਗੇ ਜਿੰਨੀ ਦੇਰ ਤੱਕ ਲਾਸਟਿੰਗ ਪੀਸ ਜਿਹੜੀ ਉੱਥੇ ਅਚੀਵ ਨਹੀਂ ਹੋ ਜਾਂਦੀ। ਉਹਨਾਂ ਨੇ ਇਰਾਨ ਦੀ ਸ਼ਲਾਘਾ ਕਰਤੀ ਉੱਥੇ। ਸ਼ਬਾਜ਼ ਸ਼ਰੀਫ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਸੀਜ਼ ਫਾਇਰ ਆ ਉਸ ਨੂੰ ਸਿਕਿਉਰ ਕਰਨ ਦੇ ਲਈ MOU ਜੋ ਸਾਈਨ ਹੋਇਆ US ਦੇ ਨਾਲ, ਉਸ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਆ। ਕਹਿੰਦੇ ਵੀ ਮੈਂ ਆਪਣੇ ਜਿਹੜਾ ਮੈਸੇਜ ਆ ਉੱਥੇ ਦਾ ਜਿਹੜਾ ਸੁਪਰੀਮ ਲੀਡਰ ਆ ਇਰਾਨ ਦਾ, ਵੀ ਉਹਨੂੰ ਪਹੁੰਚਾਇਆ ਵੀ ਤੁਹਾਡੇ ਇਸ ਕਦਮ ਤੋਂ ਬਗੈਰ ਇਹ ਜਿਹੜੀ ਸੀਜ਼ ਫਾਇਰ ਆ ਉਹ ਹੋਣੀ ਨਹੀਂ ਸੀ, ਤੇ MOU ਡਿਗਨਿਟੀ ਦੇ ਨਾਲ ਸਾਈਨ ਨਹੀਂ ਸੀ ਹੋਣੇ। ਜਿਹੜਾ ਇਰਾਨ ਦਾ ਪ੍ਰੈਜ਼ੀਡੈਂਟ ਆ ਪਜ਼ੈਸ਼ਕੀਅਨ, ਉਹ ਇਸ ਟਾਈਮ ਸਵਿਟਜ਼ਰਲੈਂਡ ਦੇ ਦੌਰੇ ਤੋਂ ਬਾਅਦ ਨਾਲ ਹੀ ਇੱਕ ਦਿਨਾਂ ਦੌਰੇ ਦੇ ਲਈ ਪਾਕਿਸਤਾਨ ਦੇ ਵਿੱਚ ਪਹੁੰਚੇ ਜਿਹੜੇ ਉਹ ਹੋਏ ਆ। ਤੇ ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਅਸੀਂ ਲੰਮੇ ਸਮੇਂ ਤੱਕ ਇਹ ਵਿਚੋਲਗਰੀ ਦੀ ਭਾਵਨਾ ਜਿਹੜੀ ਆ ਨਿਭਾਉਣ ਨੂੰ ਤਿਆਰ ਆ, ਜਿੰਨੀ ਦੇਰ ਤੱਕ ਉੱਥੇ ਪੂਰੀ ਤਰ੍ਹਾਂ ਸ਼ਾਂਤੀ ਜਿਹੜੀ ਉਹ ਨਹੀਂ ਹੋ ਜਾਂਦੀ। ਇਰਾਨ ਦਾ ਜਿਹੜਾ ਪਜ਼ੈਸ਼ਕੀਅਨ ਆ ਉਹ ਬਾਇਲੈਟਰਲ ਟ੍ਰੇਡ ਨੂੰ ਡਿਸਕਸ ਕਰਨ ਦੇ ਲਈ, એનર્ਜੀ ਦੇ ਇਸ਼ੂਜ਼ ਨੂੰ ਡਿਸਕਸ ਕਰਨ ਦੇ ਲਈ ਪਾਕਿਸਤਾਨ ਦੇ ਵਿੱਚ ਉੱਥੇ ਪਹੁੰਚੇ ਹੋਏ ਹੈਗੇ ਆ। ਸੋ ਉਹਨਾਂ ਨੇ ਪਾਕਿਸਤਾਨ ਦਾ ਧੰਨਵਾਦ ਕਰਨ ਦੇ ਲਈ ਕਹਿੰਦੇ ਵੀ ਇਹ ਦੌਰਾ ਖਾਸ ਤੌਰ ਦੇ ਉੱਤੇ ਕੀਤਾ ਹੈਗਾ ਆ। ਪਾਕਿਸਤਾਨ ਇਸ ਟਾਈਮ ਵੇਵਰ ਦੀ ਉਡੀਕ ਕਰ ਰਿਹਾ ਆ US ਤੋਂ, ਤਾਂ ਜੋ ਇਰਾਨ ਤੋਂ ਉਹ ਗੈਸ ਤੇ ਜਿਹੜਾ ਤੇਲ ਆ ਉਹ ਰਿਸੀਵ ਕਰ ਸਕਣ। ਜਿਹੜਾ ਇਰਾਨ ਤੇ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਬਣੀ ਹੋਈ ਆ, 2011 ਦੇ ਵਿੱਚ ਇਹ ਜਿਹੜੀ ਪਾਈਪਲਾਈਨ ਬਣੀ ਸੀ 1150 ਕਿਲੋਮੀਟਰ ਲੰਬੀ, ਤੇ ਜਿਸ ਦੀ ਲਾਗਤ $2 ਬਿਲੀਅਨ ਉਸ ਟਾਈਮ ਦੇ ਉੱਤੇ ਆਈ ਸੀਗੀ। ਤੇ ਇਹ ਪਾਈਪਲਾਈਨ ਦੀ ਵਰਤੋਂ ਕਰ ਨਹੀਂ ਪਾ ਰਹੇ ਉਦੋਂ ਤੋਂ ਹੀ ਜਦੋਂ ਤੋਂ US ਨੇ ਸੈਂਕਸ਼ਨਸ ਲਾਈਆਂ ਹੋਈਆਂ ਆ ਇਰਾਨ ਦੇ ਉੱਤੇ। ਸੋ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਪਰ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਇਰਾਨ ਦੇ ਤੇਲ ਖਰੀਦਣ, ਵੇਚਣ, ਕਰੂਡ ਨੂੰ ਲੈ ਕੇ ਉਸ ਨੂੰ ਜਿਹੜੇ ਵੇਵਰ ਦੇਣੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਸੋ ਪਾਕਿਸਤਾਨ ਵਾਲੇ ਹੁਣ ਉਡੀਕ ਕਰ ਰਹੇ ਆ ਵੀ ਉਹਨਾਂ ਨੂੰ ਵੀ ਜਿਹੜਾ ਵੇਵਰ ਆ ਉਹ ਇੱਥੇ ਮਿਲੇ, ਤਾਂ ਜੋ ਜਿਹੜਾ ਇਰਾਨ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਆ ਉਸ ਦੇ ਵਿੱਚ ਉੱਥੇ ਤੇਲ ਆਉਣਾ ਸ਼ੁਰੂ ਹੋਵੇ। ਪਾਕਿਸਤਾਨ ਦੇ ਜੇ ਉੱਦਾਂ ਇੰਟਰਨਲ ਹਾਲਾਤਾਂ ਨੂੰ ਵਿੱਚ ਦੇਖਦੇ ਜਾਈਏ, ਇਕਨੋਮੀ ਦੇ ਕਾਫੀ ਮੰਦੇ ਹਾਲਾਤ ਆ, ਤੇਲ ਦੀ ਬਹੁਤ ਜ਼ਿਆਦਾ ਜਿਹੜੀ ਉਹ ਘਾਟ ਆ, ਤੇ ਉਹਨਾਂ ਨੂੰ ਕਾਫੀ ਜ਼ਿਆਦਾ ਆਸ ਉਮੀਦ ਆ ਵੀ ਇਹ ਜਿਹੜੀ ਵਿਚੋਲੇ ਦੀ ਭੂਮਿਕਾ ਨਿਭਾਉਂਦੇ ਉਹਨਾਂ ਨੂੰ ਐਟਲੀਸਟ ਤੇਲ ਤੂਲ ਵਾਲਾ ਜਿਹੜਾ ਕੰਮ ਆ ਉਹ ਇਰਾਨ ਤੋਂ ਮਿਲਣਾ ਸ਼ੁਰੂ ਹੋਵੇ ਤੇ ਉੱਥੇ ਦੇ ਅੰਦਰੂਨੀ ਹਾਲਾਤ ਜਿਹੜੇ ਉਹ ਠੀਕ ਹੋ ਸਕਣ। ਪਰ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜੀ MOU ਤੋਂ ਬਾਅਦ ਚ ਪਹਿਲੀ ਜਿਹੜੀ ਗੱਲਬਾਤ ਸਵਿਟਜ਼ਰਲੈਂਡ ਚ ਹੋਈ, ਉਸ ਤੋਂ ਬਾਅਦ ਚ ਹੁਣ ਅੱਗੇ ਹੋਰ ਗੱਲਾਂ ਜਿਹੜੀਆਂ ਆ ਉਹ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਆ। ਆਪੋ ਆਪਣੇ ਮੁਲਕ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਦਾਅਵੇ ਚ ਆ ਉਹ ਹੁਣ ਖੇਡ ਰਹੇ ਆ। ਤੇ ਜਿੱਦਾਂ ਸ਼ੁਰੂਆਤ ਚ ਤੁਸੀਂ ਦੱਸ ਹੀ ਦਿੱਤਾ, ਟਰੰਪ ਉਹਨਾਂ ਨੇ ਕਿਹਾ ਵੀ ਇਰਾਨ ਵਾਲੇ ਮੰਨ ਗਏ ਤੇ ਇਰਾਨ ਵਾਲਿਆਂ ਨੇ ਨਾਲ ਹੀ ਉਸ ਗੱਲ ਨੂੰ ਜਿਹੜਾ ਹੁਣ ਨਕਾਰ ਦਿੱਤਾ। ਕੌਣ ਸੱਚਾ ਕੌਣ ਝੂਠਾ, ਇਹ ਹੁਣ ਵਕਤ ਹੀ ਨਤਾਰਾ ਕਰੂਗਾ।